ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਕਿਸੇ ਵੀ ਕੌਮ ਜਾਂ ਸੱਭਿਆਚਾਰ ਦੀ ਤਰੱਕੀ ਤੇ ਸ਼ਾਨੋ ਸ਼ੌਕਤ ਦੇ ਵਿੱਚ ਉਸ ਕੌਮ ਦੇ ਬੁੱਧੀਜੀਵੀਆਂ, ਕਲਾਕਾਰਾਂ, ਵਿਦਵਾਨਾਂ, ਲਿਖਾਰੀਆਂ ਤੇ ਮੀਡੀਆ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਮੀਡੀਆ ਦਾ ਫਰਜ਼ ਹੁੰਦਾ ਹੈ ਆਪਣੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਦਾ ਸਹੀ ਅਤੇ ਸੱਚਾ ਸੁੱਚਾ ਅਕਸ ਲੋਕਾਂ ਸਾਹਮਣੇ ਰੱਖਣਾ ਅਤੇ ਬਿਨਾਂ ਕਿਸੇ ਡਰ ਭੈ ਦੇ ਆਪਣੀ ਕੌਮ ਦੀ ਆਵਾਜ਼ ਨੂੰ ਬੁਲੰਦ ਕਰਨਾ। ਅੱਜ ਅਸੀਂ ਤੁਹਾਨੂੰ ਸਿੱਖ ਕੌਮ ਦੇ ਇੱਕ ਐਸੀ ਹੀ ਮੀਡੀਆ ਪਰਸਨੈਲਿਟੀ ਦੇ ਰੂਬਰੂ ਕਰਵਾ ਰਹੇ ਹਾਂ ਜਿਹੜੇ ਪਿਛਲੇ ਕੁਝ ਸਮੇਂ ਤੋਂ ਧਾਰਮਿਕ ਪ੍ਰੋਗਰਾਮ ਰਾਹੀਂ ਸਿੱਖ ਸੰਗਤਾਂ ਨੂੰ ਦਰਪੇਸ਼ ਚੈਲੰਜਸ ਨਾਲ ਰੂਬਰੂ ਕਰਵਾਉਂਦੇ ਹਨ। ਜੀ ਹਾਂ, ਸਾਡੀ ਮੁਰਾਦ ਸਰਦਾਰ ਹਨਵੰਤ ਸਿੰਘ ਪਟਿਆਲਾ ਮੀਡੀਆ ਪਰਸਨੈਲਿਟੀ ਨਾਲ ਹੈ, ਜਿਨ੍ਹਾਂ ਦੇ ਸ਼ੋਜ਼ ਤੁਸੀਂ ਦੇਸ਼ ਵਿਦੇਸ਼ ਦੇ ਵਿੱਚ ਟੀਵੀ ਚੈਨਲ ਰਾਹੀਂ ਵੇਖਦੇ ਹੋ ਤੇ ਪਸੰਦ ਕਰਦੇ ਹੋ। ਉਹ ਸਾਡਾ ਹੁਣ ਫੋਨ ਲਾਈਨ ਤੇ ਜੁੜ ਚੁੱਕੇ ਨੇ ਪਟਿਆਲੇ ਤੋਂ, ਤੇ ਸਾਡਾ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਹਨਵੰਤ ਸਿੰਘ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਸਭ ਤੋਂ ਪਹਿਲਾਂ ਟੀਵੀ 84 ਦੇ ਦਰਸ਼ਕਾਂ ਦੇ ਪਹਿਲੀ ਵਾਰ ਰੂਬਰੂ ਹੋਣ ਤੇ ਅਸੀਂ ਤੁਹਾਡਾ ਬਹੁਤ ਸਵਾਗਤ ਕਰਦੇ ਹਾਂ। ਤੇ ਵੀਰ ਜੀ, ਕਿਉਂਕਿ ਤੁਸੀਂ ਪਹਿਲੀ ਵਾਰ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ, ਸਭ ਤੋਂ ਪਹਿਲਾਂ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਆਪਣੇ ਪਿਛੋਕੜ ਬਾਰੇ ਦੱਸੋ ਅਤੇ ਕਿਸ ਤਰ੍ਹਾਂ ਮੀਡੀਆ, ਖਾਸ ਕਰਕੇ ਧਾਰਮਿਕ ਪ੍ਰੋਗਰਾਮ ਵੱਲ ਤੁਹਾਡੀ ਕਿਸ ਤਰ੍ਹਾਂ ਰੁਚੀ ਹੋਈ, ਇਸ ਬਾਰੇ ਸਾਂਝ ਪਾਵੋ। ਟੀਵੀ 84 ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ, ਦੇਸ਼ ਵਿਦੇਸ਼ਾਂ ਵਿੱਚ ਬੈਠੇ ਸਾਰੇ ਹੀ ਰੱਬ ਵਰਗੇ ਦਰਸ਼ਕਾਂ ਨੂੰ ਹਨਵੰਤ ਸਿੰਘ ਵੱਲੋਂ ਸਭ ਤੋਂ ਪਹਿਲੇ ਪਿਆਰ ਭਰੀ ਫਤਿਹ ਜੀ। ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ, ਸਭ ਤੋਂ ਪਹਿਲੇ ਜੇਕਰ ਆਪਣੇ ਬਾਰੇ ਗੱਲ ਦੱਸੀ ਜਾਵੇ ਤੇ ਮੈਂ ਰਿਕੋ ਜੀ ਤੁਹਾਨੂੰ ਦੱਸ ਦਵਾਂ ਕਿ ਸਟਾਰਟਿੰਗ ਪੜ੍ਹਦੇ ਪੜ੍ਹਦੇ ਇਹ ਮਨ ਚ ਖਿਆਲ ਆਇਆ ਸੀ ਕਿ ਅੱਜ ਜੇਕਰ ਪੰਥ ਦੇ ਵਿੱਚ ਕਲਗੀਧਰ ਪਾਤਸ਼ਾਹ ਦੇ ਪੰਥ ਵਿੱਚ ਜਨਮ ਲਿਆ ਹੈ ਤੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਾ ਆਸਨ ਜ਼ਰੂਰੀ ਹੈ। ਘਰ ਦੇ ਵਿੱਚੋਂ ਗੁਰਸਿੱਖੀ ਦੀ ਦਾਤ ਮਿਲੀ, ਘਰ ਦੇ ਵਿੱਚੋਂ ਗੁਰਮਤ ਦੀ ਗੁੜਤੀ ਮਿਲੀ, ਪਰੰਤੂ ਨਾਲ ਨਾਲ ਇੱਕ ਪੜ੍ਹਨ ਦਾ ਸ਼ੌਕ ਵੀ ਸੀਗਾ। ਗ੍ਰੈਜੂਏਸ਼ਨ ਕਰਦੇ ਕਰਦੇ ਇੱਕ ਕਾਲਜ ਦੇ ਵਿੱਚ ਐਜ਼ ਏ ਪ੍ਰਚਾਰਕ, ਐਜ਼ ਏ ਕਥਾਵਾਚਕ ਦੇ ਲਈ ਡਿਪਲੋਮਾ ਕਰਨ ਦੇ ਲਈ ਜੁਆਇਨ ਕੀਤਾ ਕਾਲਜ ਨੂੰ, ਪਰੰਤੂ ਕੁਝ ਕਾਰਨਾਂ ਕਰਕੇ ਅੱਧ ਵਿਚਕਾਰ ਹੀ ਉਸ ਕਾਲਜ ਨੂੰ ਛੱਡਣਾ ਪਿਆ, ਕਿਉਂਕਿ ਨਾਲ ਜਿਹੜੀ ਦੁਨਿਆਵੀ ਪੜ੍ਹਾਈ ਸੀ ਉੱਥੇ ਅਲਾਉਡ ਨਹੀਂ ਸੀ, ਇਸ ਕਰਕੇ ਦੁਨਿਆਵੀ ਪੜ੍ਹਾਈ ਵੀ ਕਰਨਾ ਚਾਹੁੰਦੇ ਸੀਗੇ। ਤੇ ਕਾਲਜ ਦੇ ਵਿੱਚੋਂ ਹੀ ਜਦੋਂ ਵਾਪਸ ਆ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗ੍ਰੈਜੂਏਸ਼ਨ ਕੀਤੀ ਤੇ ਉਸ ਤੋਂ ਬਾਅਦ ਫਿਰ ਉਸੇ ਸਮੇਂ ਹੀ ਗ੍ਰੈਜੂਏਸ਼ਨ ਕੰਪਲੀਟ ਕਰਨ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸਭ ਤੋਂ ਪਹਿਲੇ MA ਸਿੱਖ ਸਟੱਡੀ ਸਟਾਰਟ ਕੀਤੀ ਸੀਗੀ ਤੇ ਮੈਨੂੰ ਮਾਣ ਹੈ ਕਿ ਮੈਂ MA ਸਿੱਖ ਸਟੱਡੀ ਦਾ ਪਹਿਲੇ ਬੈਚ ਦਾ ਪਹਿਲਾ ਵਿਦਿਆਰਥੀ ਸੀ ਤੇ ਪਹਿਲੀ ਡਿਵੀਜ਼ਨ ਤੇ ਹੀ ਪਾਸ ਹੋਇਆ ਸੀਗਾ। ਤੇ ਉਸ ਤੋਂ ਬਾਅਦ ਫਿਰ MA ਹਿਸਟਰੀ ਕੀਤੀ ਤੇ ਨਾਲ ਹੀ ਇੱਕ ਮਨ 'ਚ ਖਿਆਲ ਆਇਆ ਕਿ ਕਿਉਂ ਨਾ ਧਰਮ ਅਧਿਐਨ ਬਾਰੇ ਡੂੰਘੀ ਰਿਸਰਚ ਕੀਤੀ ਜਾਵੇ, ਇਹੋ ਜਿਹਾ ਕੋਈ ਕਾਰਜ ਕੀਤਾ ਜਾਵੇ ਜਿਨ੍ਹਾਂ ਬਾਰੇ ਅੱਜ ਦਾ ਨੌਜਵਾਨ ਧਰਮ ਅਧਿਐਨ ਤੋਂ ਦੂਰ ਭੱਜਦਾ ਜਾ ਰਿਹਾ ਹੈ। ਇਸੇ ਦੌਰਾਨ ਕਰਦੇ ਕਰਦੇ MA ਸਿੱਖ ਸਟੱਡੀ ਕਰਨ ਤੋਂ ਬਾਅਦ ਫਿਰ MA ਹਿਸਟਰੀ, ਫਿਰ UGC ਨੈਟ ਵੀ ਕਲੀਅਰ ਕੀਤਾ ਤੇ ਨਾਲ ਹੀ ਗੁਰੂ ਕਿਰਪਾ ਸਦਕਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਐਜ਼ ਏ ਰਿਸਰਚ ਸਕਾਲਰ ਦੀ ਜੋਬ ਮਿਲੀ। 1.5 ਸਾਲ ਉੱਥੇ ਜੋਬ ਕੀਤੀ। ਫਿਰ ਨਾਲ ਹੀ ਕਿਉਂਕਿ ਰਹਿਸ਼ ਪਟਿਆਲੇ ਸੀਗੀ ਤੇ ਉਸੇ ਦਰਮਿਆਨ ਹੀ ਪਟਿਆਲੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਮੈਨੂੰ ਬਕਾਇਦਾ ਇੱਥੇ ਪ੍ਰੋਜੈਕਟ ਫੈਲੋ ਦੀ ਜੋਬ ਮਿਲ ਗਈ। ਇਸੇ ਦੌਰਾਨ ਮੇਰਾ ਲਿੰਕ ਡਾਕਟਰ ਸਰਜਿੰਦਰ ਸਿੰਘ ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਮੁਖੀ ਸਨ, ਉਹਨਾਂ ਦੇ ਨਾਲ ਪਿਆ ਤੇ ਉਹਨਾਂ ਨੇ ਮੇਰੀ ਕਾਬਲੀਅਤ ਨੂੰ ਦੇਖਦੇ ਹੋਏ ਤੇ ਆਖਿਆ, ਹਨਵੰਤ ਸਿੰਘ ਜੇ ਤੂੰ ਰੇਡੀਓ ਤੇ ਵਰਕ ਕਰਨਾ ਚਾਹੇ ਤੇ ਤੈਨੂੰ ਕੋਈ ਇਤਰਾਜ਼ ਨਹੀਂ। ਮੈਂ ਕਿਹਾ ਡਾਕਟਰ ਸਾਹਿਬ ਮੇਰੇ ਵਾਸਤੇ ਨਵਾਂ ਫੀਲਡ ਹੈ ਤੇ ਮੈਂ ਤਕਰੀਬਨ 3-4 IP ਰੇਡੀਓ ਦੇ ਉੱਪਰ 2.5-3 ਸਾਲ ਐਜ਼ ਏ ਗੁਰਬਾਣੀ ਹੋਸਟ ਦੇ ਤੌਰ ਤੇ ਵਰਕ ਕੀਤਾ। ਉਸੇ ਦੌਰਾਨ ਵੱਖ-ਵੱਖ ਸ਼ਖਸੀਅਤਾਂ ਜਿਹੜੀਆਂ ਪੰਥ ਵਿੱਚ ਨਾਮਵਰ ਸ਼ਖਸੀਅਤਾਂ ਸਨ, ਇਹਨਾਂ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ, ਇਹਨਾਂ ਦੇ ਨਾਲ ਗੱਲਬਾਤ ਕਰਨੀ, ਇਹਨਾਂ ਜਾਂ ਫਿਰ ਸਿੱਖ ਪੰਥ ਵਿੱਚ ਜਿਹੜੇ ਮੁੱਦੇ ਉੱਭਰ ਰਹੇ ਸਨ ਇਹਨਾਂ ਬਾਰੇ ਗੱਲਬਾਤ ਕਰਨ ਲਈ ਖੁਦ ਵੀ ਤਿਆਰੀ ਕਰਨੀ ਪਈ ਤੇ ਸਮਝ ਆਇਆ ਕਿ ਅੱਜ ਲੋੜ ਹੈ ਸਿੱਖ ਨੌਜਵਾਨੀ ਨੂੰ ਅੱਗੇ ਆਉਣ ਦੀ, ਕਿਉਂਕਿ ਜਦੋਂ ਅਸੀਂ ਆਪਣੇ ਆਲੇ ਦੁਆਲੇ ਵੇਖਦੇ ਹਾਂ ਅੱਜ ਦਾ ਨੌਜਵਾਨ ਪੜ੍ਹਾਈ ਕਰ ਰਿਹਾ ਕੇਵਲ ਤੇ ਕੇਵਲ ਰੋਟੀ ਦੇ ਲਈ, ਆਪਣੇ ਪਰਿਵਾਰ ਤੱਕ ਸੀਮਤ ਹੈ, ਆਪਣੇ ਕੇਵਲ ਤੇ ਕੇਵਲ ਬੱਚਿਆਂ ਤੱਕ ਸੀਮਤ ਹੈ, ਆਪਣੇ ਮਾਤਾ ਪਿਤਾ ਤੱਕ ਸੀਮਤ ਹੈ। ਪਰੰਤੂ ਫਿਰ ਉਹ ਗੁਰੂ ਪਾਤਸ਼ਾਹ ਦੀ ਕਿਰਪਾ ਸਦਕਾ ਉਹ ਸਮਾਂ ਚੇਤੇ ਆਉਂਦਾ ਜਦੋਂ ਵਿਦਵਾਨ ਕਹਿੰਦੇ ਸਨ ਤੁਹਾਡੇ ਲਈ ਪ੍ਰੋਫੈਸ਼ਨ ਵੀ ਜ਼ਰੂਰੀ ਹੈ, ਤੁਹਾਡੇ ਲਈ ਪਰਿਵਾਰ ਵੀ ਜ਼ਰੂਰੀ ਹੈ, ਪਰ ਪੰਥ ਪਹਿਲਾ ਹੈ। ਯਾਨੀ ਕਿ ਉਹ ਤਿੰਨੋਂ ਪੱਪੇ ਮੈਨੇ ਧਿਆਨ ਚ ਰੱਖੇ, ਪੱਪਾ ਪਰਿਵਾਰ, ਪੱਪਾ ਪ੍ਰੋਫੈਸ਼ਨ ਤੇ ਪੱਪਾ ਪੰਥ। ਇਸੇ ਪੰਥ ਦੀ ਖੁਸ਼ੀ ਦੇ ਲਈ ਮੈਨੂੰ ਹੋਰ ਮੌਕਾ ਮਿਲਿਆ। ਪਟਿਆਲੇ ਈਵਨ ਪੰਜਾਬੀ ਚੈਨਲ ਨੇ ਮੈਨੂੰ ਕਾਲ ਕੀਤੀ ਤੇ ਮੈਂ ਉੱਥੇ ਬਕਾਇਦਾ
ਪਹਿਲੀ ਵਾਰ 16 ਅਗਸਤ 2014 ਨੂੰ ਐਜ਼ ਏ ਟੀਵੀ ਐਂਕਰ ਦੇ ਤੌਰ ਤੇ ਜੁਆਇਨ ਕੀਤਾ ਤੇ ਹਾਂਜੀ ਮੈਨੂੰ ਖੁਸ਼ੀ ਹੈ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ ਕਿ ਮੈਨੂੰ ਉਹ ਵਿਸ਼ੇ ਦਿੱਤੇ ਗਏ ਤੇ ਕਿਹਾ ਗਿਆ ਨਿਵੰਤ ਸਿੰਘ ਤੁਸੀਂ ਆਪਣੇ ਪ੍ਰੋਗਰਾਮ ਦੇ ਖੁਦ ਇੰਚਾਰਜ ਹੋ, ਆਪ ਜੀ ਪ੍ਰੋਗਰਾਮ ਕ੍ਰੀਏਟ ਕਰੋ, ਜੀ ਆਪ ਪਰਸਨੈਲਿਟੀਆਂ ਲੈ ਕੇ ਆਓ, ਆਪ ਵਿਸ਼ੇ ਬਾਰੇ। ਉੱਥੇ ਵੀ ਮੈਨੂੰ ਸਿੱਖ ਪੰਥ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਮੈਂ ਹਾਂਜੀ ਕੋਸ਼ਿਸ਼ ਕਰਦਾ ਜਿਨ੍ਹਾਂ ਮੁੱਦਿਆਂ ਬਾਰੇ, ਜਿਨ੍ਹਾਂ ਵਿਸ਼ਿਆਂ ਬਾਰੇ, ਜਿਸ ਇਤਿਹਾਸ ਦੇ ਵਰਕਿਆਂ ਨੂੰ ਅਜੇ ਤੱਕ ਖੋਲਿਆ ਨਹੀਂ ਗਿਆ, ਜੀ ਉਸ ਇਤਿਹਾਸ ਦੇ ਵਰਕਿਆਂ ਨੂੰ ਖੋਲ ਕੇ ਅਸੀਂ ਸਿੱਖ ਸੰਗਤਾਂ ਸਾਹਮਣੇ ਰੱਖੀਏ, ਕਿਉਂਕਿ ਸਾਡੇ ਕੋਲ ਮੀਡੀਆ ਹੈ। ਅੱਜ ਹਾਂਜੀ ਕੁਝ ਇਹੋ ਜਿਹੇ ਇਤਿਹਾਸ ਦੇ ਵਰਕੇ ਨੇ ਜਿਨ੍ਹਾਂ ਬਾਰੇ ਨੌਜਵਾਨਾਂ ਨੂੰ ਨਹੀਂ ਪਤਾ, ਭਾਵੇਂ ਉਹ ਇਤਿਹਾਸ ਦਾ ਕੋਈ ਇਹੋ ਜਿਹਾ ਗੂੜਾ ਵਰਕਾ ਹੋਵੇ। ਹਰੀ ਸਿੰਘ ਨਲੂਆ ਕੌਣ ਜਾਣਦਾ ਹੈ? ਸਾਕਾ ਪੰਜਾ ਸਾਹਿਬ ਬਾਰੇ ਕੌਣ ਜਾਣਦਾ ਹੈ? ਸਾਕਾ ਚਮਕੌਰ ਸਾਹਿਬ ਬਾਰੇ ਡਿਟੇਲ ਚ ਕੌਣ ਜਾਣਦਾ ਹੈ? ਪੀਰ ਹਾਂਜੀ ਸਿੱਧੂ ਸ਼ਾਹ ਬਾਰੇ, ਨਬੀ ਖਾਂ, ਗੰਨੀ ਖਾਂ ਬਾਰੇ ਕੌਣ ਜਾਣਦਾ ਹੈ? ਤੇ ਬਿਲਕੁਲ ਕੋਸ਼ਿਸ਼ ਹੋਗੀ ਵੀ ਹਰ ਗੁਰਪੁਰਬ ਨੂੰ ਇਹੋ ਜਿਹੀ ਸ਼ਖਸੀਅਤ ਦੇ ਨਾਲ ਗੱਲਬਾਤ ਕੀਤੀ ਜਾਵੇ ਤੇ ਉਹਦੇ ਦੁਆਰਾ ਕੀਤੀ ਗਈ ਖੋਜ। ਕਿਉਂਕਿ ਜਦੋਂ ਮੈਂ ਇਸ ਵਿਸ਼ੇ ਨੂੰ ਸ਼ੁਰੂ ਕੀਤਾ ਸੀ ਐਜ਼ ਏ ਟੀਵੀ ਐਂਕਰ ਦੇ ਤੌਰ ਤੇ ਇਹਨਾਂ ਵਿਸ਼ਿਆਂ ਨੂੰ ਲੈਣਾ ਚਾਹਿਆ ਸੀਗਾ ਹਾਂਜੀ ਤੇ ਮੈਂ ਉਹਨਾਂ ਪਰਸਨੈਲਿਟੀ ਨੂੰ ਚੂਜ਼ ਕੀਤਾ ਜਿਨ੍ਹਾਂ ਨੇ ਇਸ ਵਿਸ਼ਿਆਂ ਬਾਰੇ ਡੂੰਘੀ ਖੋਜ ਕੀਤੀ ਹੈ, ਪਰੰਤੂ ਉਹਨਾਂ ਦੀ ਖੋਜ ਕੇਵਲ ਤੇ ਕੇਵਲ ਇੱਕ ਥੀਸਿਸ ਬਣ ਕੇ ਲਾਇਬ੍ਰੇਰੀ ਤੱਕ ਸੀਮਤ ਰਹਿ ਚੁੱਕੀ, ਆਮ ਸੰਗਤਾਂ ਤੱਕ ਉਹਨਾਂ ਦੀ ਪਹੁੰਚ ਨਹੀਂ ਹੋ ਸਕੀ। ਤੇ ਹਾਂਜੀ ਮੈਂ ਪ੍ਰਚਾਰਕਾਂ ਨੂੰ ਘੱਟ, ਉਹਨਾਂ ਵਿਦਵਾਨਾਂ ਨੂੰ ਜ਼ਿਆਦਾ ਲੈ ਕੇ ਆਂਦਾ ਸੀ ਆਪਣੇ ਟੀਵੀ ਸ਼ੋਅ ਦੇ ਵਿੱਚ। ਜੀ ਇਹਨਾਂ ਨੇ ਬਹੁਤ ਡੂੰਘੀ ਖੋਜ ਕਰਕੇ ਥੀਸਿਸ ਬਿਲਡ ਕੀਤਾ ਤੇ ਕੇਵਲ ਥੀਸਿਸ ਲਾਇਬ੍ਰੇਰੀਆਂ ਤੱਕ ਸੀਮਤ ਰਹਿ ਗਿਆ। ਉਹਨਾਂ ਥੀਸਿਸ ਨੂੰ ਬਾਹਰ ਕੱਢਿਆ, ਜੀ ਵਿਦਵਾਨਾਂ ਨੂੰ ਸੰਗਤਾਂ ਦੇ ਰੂਬਰੂ ਲੈ ਕੇ ਆਂਦਾ ਤਾਂ ਜੋ ਡੂੰਘੀ ਖੋਜ ਕਰਕੇ ਰੱਖ ਸਕਣ। ਕਿਉਂਕਿ ਅੱਜ ਜਦੋਂ ਕਿਤੇ ਨਾ ਕਿਤੇ ਅਸੀਂ ਪ੍ਰਚਾਰਕ ਸ਼੍ਰੇਣੀ ਵੱਲ ਵੇਖਦੇ ਹਾਂ, ਉਹਨਾਂ ਦੇ ਉੱਪਰ ਕਿੰਤੂ ਪਰੰਤੂ ਉਠਾਇਆ ਜਾ ਰਿਹਾ ਹੈ। ਹਾਂਜੀ ਕਿੱਥੇ ਪੜਿਆ ਜੀ, ਕਿੱਥੇ ਲਿਖਿਆ ਜੀ, ਇਹ ਕਿਵੇਂ ਜੀ? ਪਹਿਲਾ ਪ੍ਰਚਾਰਕ ਕਹਿ ਗਿਆ, ਤੁਸੀਂ ਐਂ ਕਹਿ ਗਏ, ਕੱਲ ਨੂੰ ਹੋਰ ਕੋਈ ਪ੍ਰਚਾਰਕ ਆਵੇਗਾ, ਇਹ ਕਹਿ ਜਾਵੇਗਾ। ਪਰੰਤੂ ਇੱਕ ਵਿਦਵਾਨ ਹੈ ਜਿਹੜਾ ਫੈਕਟ ਐਂਡ ਫਿਗਰ ਬਿਲਕੁਲ ਸਹੀ ਦੱਸ ਕੇ ਅਸਲ ਨਿਚੋੜ ਕੱਢ ਕੇ ਰੱਖ ਦਿੰਦਾ ਹੈ ਕਿ ਸਾਕਾ ਹਾਂਜੀ ਪੰਜਾ ਸਾਹਿਬ, ਮੰਨ ਲਓ ਐਗਜ਼ਾਮਪਲ, ਸਾਕਾ ਪੰਜਾ ਸਾਹਿਬ ਕਿਉਂ ਵਾਪਰਿਆ ਤੇ ਵਾਪਰਨ ਦੇ ਕਾਰਨ ਕੀ ਸਨ, ਤੇ ਉਸ ਸਾਕੇ ਤੋਂ ਬਾਅਦ ਕੌਮ ਦੇ ਵਿੱਚ ਕਿਹੋ ਜਿਹੀ ਨੁਹਾਰ ਆਈ, ਕੀ ਦੁਖਾਂਤ ਵਾਪਰਿਆ, ਕੀ ਚੜ੍ਹਦੀ ਕਲਾ ਸੀਗੀ। ਇਹ ਕੋਸ਼ਿਸ਼ ਕੀਤੀ ਸੀ ਕਿ ਸਿੱਖ ਧਰਮ ਨਾਲ ਸੰਬੰਧਿਤ ਇਹੋ ਜਿਹੀਆਂ ਸ਼ਖਸੀਅਤਾਂ ਸਾਹਮਣੇ ਲੈ ਕੇ ਆਇਆ ਜਾ ਸਕਣ। ਜੀ ਗੁਰੂ ਕਿਰਪਾ ਸਦਕਾ ਬੜੀ ਅਸੀਸ ਮਿਲ ਰਹੀ ਹੈ ਸੰਗਤਾਂ ਦੀ। ਜੀ ਬਿਲਕੁਲ ਬਿਲਕੁਲ। ਤੇ ਵੀਰ ਜੀ ਆਈ ਵੁੱਡ ਲਾਈਕ ਟੂ ਆਸਕ, ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ, ਜਿਸ ਤਰ੍ਹਾਂ ਤੁਸੀਂ ਸਿੱਖੀ ਸਰੂਪ ਦੇ ਵਿੱਚ ਬਹੁਤ ਹੀ ਫੇਮਸ ਤੇ ਕਾਮਯਾਬ ਇਸ ਤਰ੍ਹਾਂ ਦੇ ਪ੍ਰੋਗਰਾਮ ਕਰ ਰਹੇ ਹੋ, ਕਾਫੀ ਦੇਰ ਤੋਂ ਕਰ ਰਹੇ ਹੋ, ਕੀ ਕਾਰਨ ਹੈ ਕਿ ਸਿੱਖ ਕੌਮ ਦੇ ਵਿੱਚ ਸਿੱਖੀ ਸਰੂਪ ਵਾਲੇ ਨੌਜਵਾਨ ਬਹੁਤ ਘੱਟ ਅੱਗੇ ਆ ਰਹੇ ਹਨ? ਤੁਸੀਂ ਕੀ ਸਮਝਦੇ ਹੋ, ਇਸ ਦਾ ਕੀ ਕਾਰਨ ਹੈ? ਤੁਹਾਡਾ ਸਵਾਲ ਦੇਖੋ ਜੀ ਬਹੁਤ ਵਧੀਆ ਹੈ। ਅੱਜ ਦੇ ਸਮੇਂ ਦੀ ਤੁਸੀਂ ਨਬਜ਼ ਨੂੰ ਪਹਿਚਾਨਿਆ ਹੈ। ਜੀ ਅੱਜ ਜਦੋਂ ਅਸੀਂ ਸਿੱਖੀ ਸਰੂਪ ਵੱਲ ਵੇਖਦੇ ਹਾਂ ਤੇ ਕਸੂਰ ਸਾਡਾ ਮੀਡੀਆ ਦਾ ਹੀ ਹੈ। ਜੀ ਅੱਜ ਨੌਜਵਾਨ ਜਿਹੜਾ ਵੀ ਮੀਡੀਆ ਜਾਣਾ ਚਾਹੁੰਦਾ ਹੈ ਤੇ ਸਭ ਤੋਂ ਪਹਿਲੇ ਜਾਂ ਫਿਰ ਆਪਣੇ ਸਰੂਪ ਦੀ ਤਲਾਂਜਲੀ ਦੇ ਦਿੰਦਾ ਹੈ। ਪੱਗ ਤਾਂ ਬੰਨੀ ਹੋਵੇਗੀ ਪਰ ਸਰੂਪ ਨਹੀਂ ਹੋਵੇਗਾ। ਉਹਦੇ ਵਿੱਚ ਇੱਕ ਮਨਸ਼ਾ ਹੈ ਨੌਜਵਾਨ ਦੇ ਵਿੱਚ ਵੀ ਅੱਜ ਕੇਵਲ ਤੇ ਕੇਵਲ ਸਰੂਪ ਦੀ ਤਲਾਂਜਲੀ ਦੇ ਕੇ ਮੀਡੀਆ ਸਾਹਮਣੇ ਆਇਆ ਜਾ ਸਕਦਾ, ਪਰ ਇਹੋ ਜਿਹੀ ਕੋਈ ਗੱਲ ਨਹੀਂ। ਤੁਸੀਂ ਪਹੁੰਚ ਕਰੋ। ਅੱਜ ਟੀਵੀ ਚੈਨਲ ਸਿੱਖੀ ਸਰੂਪ ਨੂੰ ਲੱਭਦੇ ਪਏ ਨੇ, ਪਰ ਅਫਸੋਸ ਉਹ ਸਿੱਖੀ ਸਰੂਪ ਵਾਲੇ ਨੌਜਵਾਨ ਅੱਜ ਸਾਹਮਣੇ ਨਹੀਂ ਆ ਰਹੇ। ਇਹ ਤੁਹਾਨੂੰ ਪਹਿਲ ਕਰਨੀ ਪਵੇਗੀ। ਭਾਵੇਂ ਵਿਦੇਸ਼ਾਂ ਵਿੱਚ ਜਾ ਰਹੇ ਆ, ਭਾਵੇਂ ਆਪਣੇ ਦੇਸ਼ ਵਿੱਚ, ਵਿਦੇਸ਼ ਵਿੱਚ ਜਾਣ ਤੋਂ ਪਹਿਲਾਂ ਹੀ ਅਸੀਂ ਏਅਰਪੋਰਟ ਦੇ ਉੱਪਰ ਹੀ ਆਪਣੇ ਸਰੂਪ ਦੀ ਤਲਾਂਜਲੀ ਦਿੰਦੇ, ਉੱਥੇ ਸਿੱਖੀ ਸਰੂਪ ਪ੍ਰਵਾਨ ਨਹੀਂ ਕੀਤਾ ਜਾਂਦਾ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਕਿੰਨਾ ਚਿਰ ਹੋ ਗਿਆ ਮੈਨੂੰ ਮੀਡੀਆ ਦੇ ਵਿੱਚ, ਅੱਜ ਤੱਕ ਮੇਰੇ ਤੇ ਕੋਈ ਬੰਦਸ਼ ਨਹੀਂ ਆਈ ਵੀ ਤੁਸੀਂ ਆਪਣੇ ਰੋਮਾਂ ਦੀ ਬੇਇੱਜ਼ਤੀ ਕਰਕੇ ਦਾੜੀ ਕਣੀ ਕਰਾ ਕੇ ਆਓ, ਪੱਗ ਉਤਾਰ ਕੇ ਆਓ। ਨਹੀਂ, ਜੋ ਜਿਹਾ ਸਰੂਪ ਹੈ ਸੰਗਤਾਂ ਨੇ ਪਸੰਦ ਕੀਤਾ, ਮੀਡੀਆ ਨੇ ਪਸੰਦ ਕੀਤਾ। ਮੈਨੂੰ ਮਾਣ ਹੈ, ਫਖਰ ਹੈ ਆਪਣੀ ਸਿੱਖੀ ਸਰੂਪ ਦੇ ਉੱਪਰ। ਮੈਨੂੰ ਉਹ ਵਿਦਵਾਨ ਦੇ ਬੋਲ ਵੀ ਇੱਥੇ ਚੇਤੇ ਆਉਂਦੇ ਨੇ। ਰੀਤਕੋ ਜੀ, ਮੈਂ ਦੱਸਣਾ ਚਾਹਾਂਗਾ, ਅੱਜ ਜੇਕਰ ਸਿੱਖੀ ਸਰੂਪ ਕਰਕੇ ਅਸੀਂ ਅੱਗੇ ਆ ਰਹੇ ਹਾਂ ਤਾਂ ਵਿਦਵਾਨਾਂ ਦੇ ਬੋਲ ਉਹ ਝੂਠੇ ਪੈ ਰਹੇ ਨੇ। ਉਹ ਇੱਕ ਗੱਲ ਕਿਆ ਕਰਦੇ ਸਨ, ਗਾਵਦੇ ਸੀ ਬਾਣੀ ਗੁਰੂ ਤੋਂ ਬਲਿਆਰੋ ਕੇ, ਪੱਗ ਬੰਨ ਕੇ ਜਦੋਂ ਗੱਭਰੂ ਸੀ ਤਿਆਰ ਹੁੰਦੇ, ਵੇਖਦੇ ਸੀ ਲੋਕੀ ਚੜ ਕੇ ਚਵਾਰਿਆਂ ਤੇ ਕਹਿੰਦੇ ਕਾਸ਼ ਅਸੀਂ ਵੀ ਸਰਦਾਰ ਹੁੰਦੇ। ਅੱਜ ਉਹ ਸਾਨੂੰ ਅਖਾਨਾ ਤੇ ਪਹਿਰਾ ਦੇਣਾ ਪਵੇਗਾ, ਫਿਰ ਉਹ ਸਾਡੇ ਸਰੂਪ ਨੂੰ ਅੱਗੇ ਆਉਣਾ ਪਵੇਗਾ ਤਾਂ ਜੋ ਲੋਕੀ ਵੇਖਣ ਤੇ ਕਹਿਣ, ਆਪਣਾ ਇੱਕ ਮਨਸ਼ਾ ਰੱਖਣ, ਅਸੀਂ ਕੇਵਲ ਅਜਾਇਬ ਘਰ ਦਾ ਸ਼ਿੰਗਾਰ ਬਣ ਕੇ ਨਾ ਰਹਿ ਜਾਈਏ। ਜੀ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ, ਕਾਫੀ ਸਾਰੇ ਸਿੱਖਾਂ ਦੇ ਮਸਲੇ ਨੇ ਜਿਹੜੇ ਸਾਹਮਣੇ ਨਹੀਂ ਆਏ, ਜਿਹਨਾਂ ਨੂੰ ਤੁਸੀਂ ਗੱਲਬਾਤ ਕਰਕੇ ਤੁਸੀਂ ਸਾਹਮਣੇ ਲੈ ਕੇ ਆਉਣਾ ਚਾਹੁੰਦੇ। ਬੀਇੰਗ ਅ ਮੀਡੀਆ ਪਰਸਨੈਲਿਟੀ, ਤੁਹਾਨੂੰ ਪੰਜਾਬ ਦੇ ਵਿੱਚ ਜਦੋਂ ਤੁਸੀਂ ਧਾਰਮਿਕ ਮਸਲਿਆਂ ਦੇ ਉੱਪਰ, ਸਿੱਖਾਂ ਦੇ ਸਪੈਸ਼ਲੀ ਧਾਰਮਿਕ ਮਸਲਿਆਂ ਦੇ ਉੱਪਰ ਗੱਲਾਂ ਬਾਤਾਂ ਕਰਦੇ ਹੋ, ਤੁਹਾਨੂੰ ਰੁਕਾਵਟਾਂ ਵੀ ਆਉਂਦੀਆਂ ਹੋਣਗੀਆਂ, ਕਿਉਂਕਿ ਅਕਸਰ ਇਹ ਸੁਣਨ ਤੇ ਦੇਖਣ ਦੇ ਵਿੱਚ ਆਉਂਦਾ, ਸਪੈਸ਼ਲੀ ਇੰਡੀਆ ਦੇ ਵਿੱਚ, ਕਿਵੇਂ ਭਾਰਤੀ ਮੀਡੀਆ ਸਰਕਾਰੀ ਤੰਤਰ ਤੋਂ ਉੱਪਰ ਚੱਲਦਾ ਹੈ। ਸੋ ਡਿਡ ਯੂ ਐਵਰ ਫੇਸ ਐਨੀ ਕਾਈਂਡ ਆਫ ਪ੍ਰੋਬਲਮਸ ਇਨ ਇੰਡੀਆ? ਨਹੀਂ ਰਿਤੂ ਜੀ, ਇਹੋ ਜਿਹੀ ਕੋਈ ਗੱਲ ਨਹੀਂ ਕਿ ਜਦੋਂ ਅਸੀਂ ਸੱਚ ਸਾਹਮਣੇ ਲੈ ਕੇ ਆਵਾਂਗੇ ਨਾ ਤੇ ਕਿਸੇ ਨੂੰ ਤਾਂ ਦੁੱਖ ਹੋਵੇਗਾ ਹੀ, ਪਰੰਤੂ ਤੁਹਾਡਾ ਸੱਚ ਇੰਨਾ ਕੁ ਸੱਚ ਹੋਵੇ, ਉਹਦੇ ਵਿੱਚ ਰੰਜਿਸ਼ ਮਾਤਰ ਵੀ, ਝੂਠ ਦੀ ਕੋਈ ਥਾਂ ਨਾ ਹੋਵੇ। ਫੈਸਲਾ ਸੰਗਤ ਨੇ ਕਰ ਦੇਣਾ, ਫੈਸਲਾ ਪਬਲਿਕ ਨੇ ਕਰ ਦੇਣਾ। ਇਸ ਕਰਕੇ ਸਾਡੇ ਤੱਕ ਇਹੋ ਜਿਹੀ ਕੋਈ ਪਹੁੰਚ ਨਹੀਂ ਕਰਦਾ, ਕਿਉਂਕਿ ਅਸੀਂ
ਸੱਚ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜੀ। ਤੇ ਉਹ ਕੇਵਲ ਗੱਲਾਂ ਮਾਤਰ ਸੱਚ ਨਹੀਂ ਹੁੰਦਾ, ਟੋਟਲ ਫੈਕਟਸ ਐਂਡ ਫਿਗਰ ਦੇ ਨਾਲ ਸੱਚ ਪੇਸ਼ ਕੀਤਾ ਜਾਂਦਾ ਹੈ। ਅੱਜ ਕੀ ਕਾਰਨ ਹੈ? ਕਿਉਂਕਿ ਜੇਕਰ ਅੱਜ ਤੁਸੀਂ ਮੀਡੀਆ ਦੀ ਗੱਲ ਕਰ ਰਹੇ ਹੋ, ਮੈਂ ਵੀ ਮੀਡੀਆ ਵਿੱਚ ਵਿਚਰਦਾ ਪਿਆ, ਤੁਸੀਂ ਵੀ ਮੀਡੀਆ ਦੇ ਵਿੱਚ ਵਿਚਰਦੇ ਪਏ ਹੋ। ਜੀ। ਅੱਜ ਜਦੋਂ ਪਬਲਿਕ ਦਾ ਟੇਸਟ ਵੇਖਦੇ, ਪਬਲਿਕ ਦਾ ਟੇਸਟ ਇਹ ਨੀਗਾ ਵੀ ਆਪਾਂ ਇੰਟਰਵਿਊ ਕੀਤੀ, ਹਾਂਜੀ ਕਿੱਥੇ ਜਨਮ ਲਿਆ, ਕਿੱਥੇ ਪੈਦਾ ਹੋਏ, ਕਿੱਥੋਂ ਪੜ੍ਹਾਈ ਕੀਤੀ। ਅੱਜ ਲੋਕੀ ਕਹਿੰਦੇ ਨੇ ਸਾਨੂੰ ਕੁਝ ਇਨਫੋਰਮੇਸ਼ਨ ਚਾਹੀਦੀ ਹੈ। ਅੱਜ ਦੀ ਪਬਲਿਕ ਬਹੁਤ ਸਿਆਣੀ ਹੈ, ਉਹ ਕਹਿੰਦੇ ਸਾਡਾ ਟਾਈਮ ਵੇਸਟ ਨਾ ਕਰੋ। ਅਸੀਂ ਜੇਕਰ 15 ਮਿੰਟ ਜਾਂ ਅੱਧੇ ਘੰਟੇ ਵਾਸਤੇ ਆਪਣੇ ਚੈਨਲ ਦੇ ਸਾਹਮਣੇ ਬੈਠੇ, ਰਿਮੋਟ ਸਾਡੇ ਆਪਣੇ ਹੱਥ ਵਿੱਚ ਹੈ, ਜੇਕਰ ਚੈਨਲ ਦੇ ਆ ਰਹੇ ਪ੍ਰੋਗਰਾਮ ਦੇ ਵਿੱਚ ਫੈਕਟ ਐਂਡ ਫਿਗਰ ਨਹੀਂ, ਸੱਚਾਈ ਨਹੀਂ, ਤੇ ਉਹ ਮਿੰਟ ਤੋਂ ਪਹਿਲਾਂ ਹੀ ਚੈਨਲ ਬਦਲ ਦਿੰਦੇ ਨੇ। ਇਸ ਕਰਕੇ ਪਬਲਿਕ ਦੀ ਡਿਮਾਂਡ ਨੂੰ ਅਸੀਂ ਅੱਗੇ ਰੱਖਦੇ ਹੋਏ ਕੋਸ਼ਿਸ਼ ਕਰਦੇ ਆ ਕਿ ਉਹ ਇਨਫੋਰਮੇਸ਼ਨ ਪੇਸ਼ ਕਰੀਏ ਜਿਨ੍ਹਾਂ ਦੇ ਉੱਪਰ ਕਿੰਤੂ ਪ੍ਰੰਤੂ ਨਾ ਹੋਵੇ। ਹਾਂ, ਕਈਆਂ ਨੂੰ ਦੁੱਖ ਤਾਂ ਲੱਗਦਾ ਹੈ, ਪਰੰਤੂ ਫਿਰ ਵੀ ਉਹ ਕਿਤੇ ਨਾ ਕਿਤੇ ਸਾਡੇ ਨਾਲ ਸਹਿਮਤ ਹੋ ਜਾਂਦੇ ਨੇ। ਹਨੂੰਮਾਨ ਸਿੰਘ ਜੀ, ਜੋ ਤੁਸੀਂ ਕੰਮ ਕਰ ਰਹੇ ਹੋ ਇਹ ਸਾਨੂੰ ਕਰਨਾ ਚਾਹੀਦਾ ਸੀਗਾ, ਇਹ ਸਾਡੇ ਜਥੇਬੰਦੀ ਦਾ ਕੰਮ ਸੀਗਾ, ਪਰੰਤੂ ਅਸੀਂ ਕਿਸੇ ਕਾਰਨਾਂ ਕਰਕੇ ਵੱਜੇ ਪਏ ਆ। ਤੁਸੀਂ ਆਪਣੀ ਸੇਵਾ ਬਾਖੂਬੀ ਢੰਗ ਨਾਲ ਨਿਭਾਉਂਦੇ ਰਹੋ, ਉਹ ਵੀ ਮਾਲਕ ਅੱਗੇ ਸਾਡੇ ਲਈ ਅਰਦਾਸ ਹੀ ਕਰਦੇ ਨੇ। ਬਿਲਕੁਲ ਬਿਲਕੁਲ ਵੀਰ ਜੀ। ਤੇ ਹਨੂੰਮੰਤ ਵੀਰ ਜੀ, ਸਾਡਾ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਅਸੀਂ ਤੁਹਾਡੇ ਨਾਲ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਸਾਨੂੰ ਤੁਸੀਂ ਇਸੇ ਤਰ੍ਹਾਂ ਲਾਈਨ ਤੇ ਬਣੇ ਰਹੋ। ਬ੍ਰੇਕ ਤੋਂ ਬਾਅਦ ਅਸੀਂ ਫਿਰ ਤੋਂ ਗੱਲਬਾਤ ਕਰਦੇ ਹਾਂ। Viewers, वक्त हो गया एक छोटे से ब्रेक का। Keep watching News TV 84. We'll be right back after a short break.